Bismillahirrahmanirrahim. Assalamu alaikum. And my bottom line for those who actually think that India's nuclear capabilities can scare China or Pakistan, let them know that China today has the capability to locate, diffuse, disarm, disable India's nuclear weapons even before they are assembled. ਪ੍ਰਵੀਨ ਸਵਾਹਨੀ ਹੈ ਇੰਡੀਆ ਦਾ ਦਫਾਈ ਤਜਜ਼ੀਆ ਨਗਾਰ ਹੈ। ਇਹਦਾ ਮੈਗਜ਼ੀਨ ਹੈ ਫੋਰਸ ਮੈਗਜ਼ੀਨ, ਇਹਨੂੰ ਜਾ ਕੇ ਸੁਣਿਆ ਕਰੋ, ਬੜੇ ਅੱਛੇ ਤਜਜ਼ੀਏ ਕਰਦਾ। ਇਹ ਕੀ ਕਹਿ ਰਿਹਾ ਹੁੰਦਾ, ਜਿਹੜੇ ਲੋਕ ਸਮਝਦੇ ਨਾ ਕਿ ਇੰਡੀਆ ਦੀ ਜਿਹੜੀ ਐਟਮੀ ਸਲਾਹੀਅਤ ਹੈ ਉਹ ਚੀਨ ਜਾਂ ਪਾਕਿਸਤਾਨ ਨੂੰ ਡਰਾ ਸਕਦੀ ਹੈ, ਅਤੇ ਚੀਨ 4 ਕੰਮ ਕਰ ਸਕਦਾ ਹੈ। 4 ਲਫ਼ਜ਼ ਉਹਨੇ ਇਸਤੇਮਾਲ ਕੀਤੇ ਨੇ। ਇੰਡੀਆ ਕੋਲ ਨਾ 150-200 ਐਟਮੀ ਹਥਿਆਰ ਨੇ। ਉਹਨੇ ਕਿਹਾ ਉਹ ਸਾਰੇ ਹਥਿਆਰ ਲੱਭ ਸਕਦਾ ਚੀਨ, ਉਹਨਾਂ ਨੂੰ ਮੁੰਤਸ਼ਰ ਕਰ ਸਕਦਾ, ਨਕਾਰਾ ਕਰ ਸਕਦਾ ਅਤੇ ਗੈਰ ਮਸੱਲਾ ਨਿਹੱਤਾ ਕਰ ਸਕਦਾ ਇੰਡੀਆ ਨੂੰ। ਹਾਲੇ ਅਸੈਂਬਲ ਕਰਨ ਤੋਂ ਪਹਿਲਾਂ ਇੰਡੀਆ ਅਸੈਂਬਲ ਹੀ ਨਹੀਂ ਕਰ ਸਕਦਾ। ਅਤੇ ਉਹ ਕਹਿ ਰਿਹਾ ਸੀ ਕਿ ਇੰਡੀਆ ਨੂੰ ਆਪਣੀ ਜਿਹੜੀ ਨਾ ਰਵਾਇਤੀ ਜੰਗ 'ਤੇ ਤਵੱਜੋ ਦੇਣੀ ਚਾਹੀਦੀ ਹੈ। ਉਹ ਜਿਹੜਾ ਹੁੰਦੇ ਨਾ ਕਿ ਐਟਮੀ ਸਲਾਹੀਅਤ ਕੋਈ ਹਮਲਾ ਰੋਕਦੀ ਹੈ, ਉਹ ਝੂਠ ਹੈ। ਐਟਮੀ ਸਲਾਹੀਅਤ ਚੀਨ ਕੋਲ ਇਹ ਸਲਾਹੀਅਤ ਮੌਜੂਦ ਹੈ। ਇੱਕ ਦਫਾਈ ਤਜਜ਼ੀਆ ਨਗਾਰ ਹੈ, ਕੋਈ ਆਮ ਬੰਦਾ ਇਹ ਗੱਲ ਨਹੀਂ ਕਰ ਰਿਹਾ, ਉਹਦੇ ਕੋਈ ਇਲਮ ਹੈ ਪੂਰਾ। ਯਾਨੀ ਕਿ ਐਟਮੀ ਸਲਾਹੀਅਤ ਅੱਜ ਪਾਕਿਸਤਾਨ ਦੀ ਹੋਏ ਜਾਂ ਇੰਡੀਆ ਦੀ ਹੋਏ, ਉਹ ਕਿਸੇ ਕੰਮ ਦੀ ਨਹੀਂ। ਅਮਰੀਕਾ ਔਰ ਚੀਨ ਕੋਲ ਇਹ ਸਲਾਹੀਅਤ ਹੈ ਵੇ ਕਿ ਉਹ ਛੋਟੇ ਮੁਲਕਾਂ ਦੇ ਐਟਮ ਬੰਬ ਨੂੰ ਨਕਾਰਾ ਕਰ ਸਕਦੇ ਨੇ। ਹਾਂ, ਹੁਣ ਇਹ ਮੈਨੂੰ ਨਹੀਂ ਪਤਾ ਕਿ ਚੀਨ ਕੀ ਅਮਰੀਕਾ ਦੇ ਵੀ ਕਰ ਸਕਦਾ ਜਾਂ ਅਮਰੀਕਾ ਚੀਨ ਦੇ ਕਰ ਸਕਦਾ, ਇਹਦਾ ਮੈਨੂੰ ਨਹੀਂ ਪਤਾ। ਬਾਕੀ ਉਹ ਜਿਹੜਾ ਵੈਨਜ਼ੂਏਲਾ ਦਾ ਸਦਰ ਉਹਨਾਂ ਨੇ ਅਗਵਾ ਕੀਤਾ ਹਮਲਾ ਕਰਕੇ, ਅਤੇ ਲੋਕ ਕਹਿ ਰਹੇ ਨੇ ਕਿ ਯਾਰ ਉਹ ਕੁਛ ਕਰ ਕਿਉਂ ਨਹੀਂ ਸਕਿਆ। ਉਹੀ ਕੰਮ ਹੋਇਆ ਕਿ ਅਮਰੀਕਾ ਨੇ ਉਹਨਾਂ ਦੇ ਰਡਾਰ ਜਾਮ ਕਰ ਛੜੇ, ਉਹਨਾਂ ਦਾ ਡਿਫੈਂਸ ਸਿਸਟਮ ਤਬਾਹ ਕਰਤਾ। ਅਮਰੀਕਾ ਦੇ 4 ਬਹਿਰੀ ਜਹਾਜ਼ ਜਿਹੜੇ ਨੇ ਨਾ ਸਮੁੰਦਰ 'ਚ ਖਲੋਤੇ ਸਨ, ਜਿਨ੍ਹਾਂ 'ਚੋਂ ਇੱਕ ਦਾ ਕੰਮ ਸੀ ਰਡਾਰ ਜਾਮ ਕਰਨਾ, ਇੱਕ ਮਿਜ਼ਾਈਲਾਂ ਵਾਲਾ ਸੀ। ਉਹ ਮੈਂ ਤਜਜ਼ੀਆ ਸੁਣ ਰਿਹਾ ਹਾਂ, ਇੰਜ ਦੇ ਉਹ 4 ਬਹਿਰੀ ਜਹਾਜ਼ ਸਨ। ਅਤੇ ਛੋਟੇ ਮੁਲਕਾਂ ਦਾ ਡਿਫੈਂਸ ਦਾ ਨਿਜ਼ਾਮ ਜਿਹੜਾ ਹੁੰਦਾ ਨਾ, ਉਹ ਤਬਾਹ ਕਰ ਛੱਡਦੇ ਨੇ, ਅਤੇ ਉਹਨਾਂ ਦੇ ਰਡਾਰ ਜਾਮ ਕਰ ਛੱਡਦੇ ਨੇ, ਅਤੇ ਫਿਰ ਉਹ ਕੁਛ ਨਹੀਂ ਕਰ ਸਕਦੇ। ਤਾਂ ਵੈਨਜ਼ੂਏਲਾ ਦਾ ਸਦਰ ਕੁਛ ਨਹੀਂ ਕਰ ਸਕੀ ਉਹਨਾਂ ਦੀ ਫੌਜ। ਅਤੇ ਜਿਹੜੇ ਪਾਕਿਸਤਾਨ 'ਚ ਵੀ ਸਾਡੀ ਆਵਾਮ ਬੈਠੀ ਹੈ ਨਾ ਕਿ ਹਮ ਐਟਮੀ ਤਾਕਤ ਹੈ, ਔਰ ਇਸ ਸਿਰ 'ਤੇ ਬੈਠੇ ਨੇ ਵੱਡੇ ਮਮਾਲਕ, ਖਾਸ ਤੌਰ 'ਤੇ ਚੀਨ ਔਰ ਅਮਰੀਕਾ ਕੋਲ ਸਲਾਹੀਅਤ ਹੈ ਕਿ ਉਹ ਐਟਮ ਬੰਬ ਚਲਾਉਣ ਹੀ ਨਹੀਂ ਦੇ। ਦੂਜੇ 'ਤੇ ਹਥਿਆਰਾਂ ਦੀ ਦੂਰ ਦੀ ਗੱਲ, ਉਹ ਐਟਮ ਬੰਬ ਵੀ ਨਹੀਂ ਉਹਨਾਂ ਚਲਾਉਣ ਦੇਣੇ। ਹਾਂ, ਅਤੇ ਕਰਨਾ ਕੀ ਪੈਣਾ, ਚੀਨ ਔਰ ਆਪਣੇ ਨੌਜਵਾਨਾਂ ਨੂੰ ਵੱਡੇ ਪੈਮਾਨੇ 'ਤੇ ਹੁਨਰਮੰਦ ਬਣਾ ਕੇ ਉਹਨਾਂ ਨੂੰ ਉਹ ਟੈਕਨੋਲੋਜੀ ਸਿਖਾਉਣੀਆਂ ਪੈਣੀਆਂ ਨੇ। ਚੀਨ ਪਾਕਿਸਤਾਨ ਨੂੰ ਮਦਦ ਤਾਂ ਦੇ ਰਿਹਾ ਹੈ, ਪਾਕਿਸਤਾਨ ਏਅਰਫੋਰਸ ਦੀ ਤਰਬੀਅਤ ਕਰ ਰਿਹਾ ਇਹ ਸਾਰੀ ਟੈਕਨੋਲੋਜੀਜ਼ ਦੇ ਵਿੱਚ, ਲੇਕਿਨ ਉਹ ਛੋਟੇ ਪੈਮਾਨੇ 'ਤੇ ਹੋ ਰਿਹਾ। ਜਦੋਂ ਸਾਡੇ ਅੰਦਰੋਂ ਨਿਕਲੇਗਾ ਨਾ, ਸਾਡੇ ਅੰਦਰੋਂ ਵੱਡੇ ਪੈਮਾਨੇ 'ਤੇ 25 ਕਰੋੜ ਲੋਕਾਂ ਦੀ ਤਰਬੀਅਤ ਕੀਤੀ ਜਾਏਗੀ ਅੰਗਰੇਜ਼ੀ ਦੇ ਫੰਦੇ ਨੂੰ ਲਾਹ ਕੇ ਆਪਣੀ ਜ਼ੁਬਾਨ ਦੇ ਵਿੱਚ। ਜਿੰਜ ਚੀਨ 70 ਲੱਖ ਗ੍ਰੈਜੂਏਟ ਪੈਦਾ ਕਰ ਰਿਹਾ, ਸਭ ਤੋਂ ਜ਼ਿਆਦਾ ਇਜਾਦਾਤ ਇਸ ਟਾਈਮ ਚੀਨ 'ਚ ਹੋ ਰਹੀਆਂ ਨੇ, ਅਮਰੀਕਾ 'ਚ ਨਹੀਂ ਹੋ ਰਹੀਆਂ। ਇਹ ਗੱਲ ਜ਼ਿਹਨ 'ਚ ਪਾ ਲਓ, ਹਰ ਸ਼ੋਬੇ ਦੀਆਂ ਸਭ ਤੋਂ ਜ਼ਿਆਦਾ ਇਜਾਦਾਤ ਚੀਨ 'ਚ ਹੀ ਹੋ ਰਹੀਆਂ ਨੇ, ਕਿਉਂਕਿ ਉਹਨਾਂ ਕੋਲ ਆਬਾਦੀ ਜ਼ਿਆਦਾ, ਔਰ ਉਹ ਆਬਾਦੀ ਨੂੰ ਸਾਲਾਨਾ 70 ਲੱਖ ਤੇ ਉਹ ਸਾਇੰਸ ਦੇ ਗ੍ਰੈਜੂਏਟ ਬਣਾਉਂਦੇ ਨੇ। ਉਸ ਤੋਂ ਇਲਾਵਾ ਜਿਹੜਾ ਮੈਡੀਕਲ ਹੈ ਜਾਂ ਦੂਜੇ ਸ਼ੋਭਾ ਜਾਣ ਨੇ, ਉਹਦੇ 'ਚ ਵੀ ਉਹ ਕਰੋੜਾਂ ਦੇ ਹਿਸਾਬ ਨਾਲ ਆਪਣੇ ਬੱਚਿਆਂ ਨੂੰ ਟ੍ਰੇਨ ਕਰੀ ਜਾ ਰਹੇ ਨੇ ਆਪਣੀ ਜ਼ੁਬਾਨ 'ਚ। ਅਤੇ ਜਿੰਨੇ ਜ਼ਿਆਦਾ ਉਹ ਟ੍ਰੇਨ ਕਰੀ ਜਾਣਗੇ, ਉਨੀ ਤੇਜ਼ੀ ਨਾਲ ਅਮਰੀਕਾ ਤੋਂ ਅੱਗੇ ਲੰਘਣਗੇ। ਅਤੇ ਪਾਕਿਸਤਾਨ ਯੂਰਪ ਦੇ ਸਾਰੇ ਮੁਲਕਾਂ ਤੋਂ ਬੜੀ ਤੇਜ਼ੀ ਨਾਲ ਅੱਗੇ ਲੰਘ ਸਕਦਾ ਹੈ ਜੇ ਅਸੀਂ ਆਪਣੇ 12.5 ਕਰੋੜ ਨੌਜਵਾਨ ਬੱਚੇ ਨੇ 21 ਸਾਲ ਤੋਂ ਥੱਲੇ, ਉਹਨਾਂ ਨੂੰ ਅਸੀਂ ਤੇਜ਼ੀ ਨਾਲ ਮੁਫਤ ਸਸਤੀ ਤਾਲੀਮ ਦੇ ਕੇ ਹੁਨਰਮੰਦ ਬਣਾ ਲਈਏ। ਅਤੇ ਜਰਮਨੀ, ਜਪਾਨ ਅਤੇ ਯੂਰਪ ਦੇ ਜਿੰਨੇ ਮੁਲਕ ਜਿਨ੍ਹਾਂ ਦੀ ਆਬਾਦੀ ਕਿਸੇ ਦੀ 2 ਕਰੋੜ ਹੈ, ਕਿਸੇ ਦੀ 4 ਹੈ, ਕਿਸੇ ਦੀ 5, ਕਿਸੇ ਦੀ 8 ਹੈ, ਉਹ ਸਾਡੇ ਬੱਚਿਆਂ ਤੋਂ ਘੱਟ ਨੇ। ਸਾਡੇ ਬੱਚਿਆਂ ਦੇ ਵੀ ਬੱਚੇ ਨੇ ਇਹ ਮੁਲਕ। ਸਿਰਫ ਤੁਸੀਂ ਆਪਣੀ ਨੌਜਵਾਨ ਆਬਾਦੀ ਨੂੰ ਟ੍ਰੇਨ ਕਰਨਾ ਆਪਣੀ ਜ਼ੁਬਾਨ 'ਚ ਤੇਜ਼ੀ ਨਾਲ। ਜਦੀਦ ਇਲਮ ਅਤੇ ਹੁਨਰ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਤਰਾਜਮ ਕਰਕੇ ਪੜ੍ਹਾ ਕੇ 5-10 ਸਾਲਾਂ 'ਚ ਪਾਕਿਸਤਾਨ ਆਪਣੇ ਪੈਰਾਂ 'ਤੇ ਖਲੋ ਸਕਦਾ ਹੈ ਔਰ ਇਜਾਦਾਤ ਦੇ ਕਾਬਿਲ ਹੋ ਸਕਦਾ ਹੈ।